ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਈ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੁਖਾਰ ਆ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਹੈਲਥ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਹੈਗੀ ਆ ਸਦਰਨ ਕੈਲੀਫੋਰਨੀਆ ਵੈਲੀ ਦੇ ਵਿੱਚ ਵੈਲੀ ਫੀਵਰ, ਜਿਸ ਨੂੰ ਕੋਸੀ ਕਰਕੇ ਵੀ ਜਾਣਿਆ ਜਾ ਰਿਹਾ ਆ। ਇਹ ਲੰਗਸ ਨੂੰ ਅਫੈਕਟ ਕਰਦਾ ਤੇ ਰੈਸਪੀਰੇਟਰੀ ਸਿੰਪਟਮਸ ਬਹੁਤ ਜ਼ਿਆਦਾ ਆ। ਕਫਿੰਗ, ਫੀਵਰ, ਚੈਸਟ ਪੇਨ, ਫਟੀਗ, ਟਾਇਰਡਨੈਸ, ਇਹ ਸਾਰਾ ਕੁਝ ਇਹਦੇ ਵਿੱਚ ਸ਼ੋ ਹੁੰਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈਗਾ ਆ। ਤੇ ਵੈਲੀ ਫੀਵਰ ਇਹ ਹੁੰਦਾ ਇਸ ਕਰਕੇ ਆ, ਜਦੋਂ ਤੁਸੀਂ ਫੰਗਸ ਕਹਿੰਦੇ ਵੀ ਡਸਟ ਦੇ ਵਿੱਚ ਪਾਈ ਗਈ ਆ ਆਊਟਡੋਰ, ਕਿਉਂਕਿ ਅੱਜ ਕੱਲ ਗਰਮੀਆਂ ਦਾ ਏਰੀਆ ਆ ਤੇ ਡਸਟ ਬਹੁਤ ਹੈ, ਖਾਸ ਕਰਕੇ ਸੈਂਟਰਲ ਵੈਲੀ 'ਚ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। ਤੇ ਉਸ ਡਸਟ ਦੇ ਵਿੱਚ ਫੰਗਸ ਪਾਈ ਗਈ ਆ, ਜਿਹਦੇ ਕਰਕੇ ਇਹ ਬੁਖਾਰ ਹੋ ਜਾਂਦਾ ਹੈਗਾ ਆ। ਤੇ ਸਿੰਪਟਮਸ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੇ ਹੈਗੇ ਆ। ਤੇ ਕੈਲੀਫੋਰਨੀਆ ਹੈਲਥ ਡਿਪਾਰਟਮੈਂਟ ਵੱਲੋਂ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, ਇਹਨਾਂ ਨੇ ਦੱਸਿਆ ਹੈ ਵੀ ਜੇ ਕਿਸੇ ਨੂੰ ਇਦਾਂ ਦੇ ਸਿੰਪਟਮ ਆ, ਇਮੀਡੀਏਟਲੀ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈਗਾ। ਯੂਜ਼ਲੀ ਕਹਿੰਦੇ ਵੀ ਇਹ ਜਿਹੜਾ ਬੁਖਾਰ ਆ ਕੈਲੀਫੋਰਨੀਆ 'ਚ ਲੋ ਹੁੰਦਾ ਆ, ਖਾਸ ਕਰਕੇ ਜਦੋਂ ਡਰਾਊਟ ਹੁੰਦਾ, ਪਰ ਇਸ ਵਾਰੀ ਮੀਂਹ ਜ਼ਿਆਦਾ ਪਿਆ ਸੀ, ਇਸ ਕਰਕੇ ਜਿਹੜੇ ਇਹਦੇ ਚਾਂਸ ਆ ਜ਼ਿਆਦਾ ਬਣੇ ਹੋਏ ਹੈਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਗਰਮੀ ਪੈ ਰਹੀ ਆ। ਪਿਛਲੀਆਂ ਗਰਮੀਆਂ ਦੇ ਵਿੱਚ ਵੀ ਗਵਰਨਰ ਤੇ ਬਾਕੀ ਜਿਹੜੇ ਅਧਿਕਾਰੀ ਉਹ ਕਹਿ ਰਹੇ ਸੀਗੇ ਵੀ ਬਿਜਲੀ ਦੀ ਖਪਤ ਘੱਟ ਕਰੋ। ਇੱਕ ਪਾਸੇ ਇਹ ਫੋਸਿਲ ਫਿਊਲ ਤੋਂ ਪਰੇ ਜਾਣਾ ਚਾਹੁੰਦੇ ਆ, ਜਿਸ ਵਿੱਚ ਆਪਣੇ ਗ੍ਰੀਨ ਹਾਊਸ ਐਮਿਸ਼ਨਸ ਨੂੰ 85% ਘਟਾਉਣ ਦੀ ਇਹਨਾਂ ਦੀ ਕੋਸ਼ਿਸ਼ ਕੈਲੀਫੋਰਨੀਆ ਦੀ ਸਰਕਾਰ ਦੀ ਚੱਲ ਰਹੀ ਆ। ਪਰ ਨਾਲ ਦੇ ਨਾਲ ਇਹ ਵੀ ਗੁਹਾਰ ਲਾ ਰਹੇ ਆ ਵੀ ਸਾਨੂੰ ਨੈਚੁਰਲ ਗੈਸ ਦਿੱਤੀ ਜਾਵੇ, ਕਿਉਂਕਿ ਸਟੇਟ ਆਫ ਕੈਲੀਫੋਰਨੀਆ ਅਜੇ ਵੀ ਫੋਸਿਲ ਫਿਊਲ ਜਿਹੜੇ ਪਾਵਰਡ ਆ ਉਹ ਪਾਵਰ ਪਲਾਂਟ ਦੇ ਉੱਤੇ ਹੀ ਚੱਲਦੀ ਆ, ਜਿਸ ਦੇ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਆ, ਤਾਂ ਜੋ ਸਾਰੇ ਰੈਜ਼ੀਡੈਂਟਸ ਤੇ ਬਿਜ਼ਨਸਿਸ ਨੂੰ ਬਿਜਲੀ ਜਿਹੜੀ ਆ ਉਹ ਮੁਹੱਈਆ ਹੁੰਦੀ ਰਵੇ। ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਨੇ ਜਿਹੜਾ ਆਖਿਆ, ਡਾਟਾ ਜਿਹੜਾ ਉਹਨਾਂ ਨੇ ਕੰਪਾਈਲ ਕੀਤਾ, ਵੀ 40% ਤੋਂ ਵੱਧ ਜਿਹੜੀ ਪਾਵਰ ਗ੍ਰਿਡ ਦੀ ਸਪਲਾਈ ਆ ਉਹ ਨੈਚੁਰਲ ਗੈਸ ਤੋਂ ਹੋਈ ਆ ਬੀਤੇ ਐਤਵਾਰ। ਇਹ ਕਹਿੰਦੇ ਵੀ ਜਿਹੜੇ ਕਿਸੇ ਵੀ ਸੋਰਸ ਦੇ ਮੁਤਾਬਕ ਉਸ ਦਿਨ ਸਭ ਤੋਂ ਵੱਧ ਦੇਖੀ ਗਈ ਸੀ। ਰੀਨਿਊਏਬਲ ਪਾਵਰ, ਜਿਹਦੇ ਵਿੱਚ ਮੋਸਟਲੀ ਸੋਲਰ, ਉਸ ਨੇ 34% ਬਿਜਲੀ ਦਾ ਉਤਪਾਦਨ ਕੀਤਾ ਸੀਗਾ। ਸੋ ਪੀਕ ਸਨਲਾਈਟ ਆਵਰਸ ਦੇ ਦਰਮਿਆਨ 8 ਤੋਂ 5:30 ਵਜੇ ਦੇ ਵਿੱਚ। ਇਸ ਦੇ ਬਾਵਜੂਦ ਇਹ ਚਾਹੁੰਦੇ ਆ ਵੀ ਆਪਾਂ ਰੀਨਿਊਏਬਲ એનર્ਜੀ ਵੱਲ ਨੂੰ ਵਧੀਏ, ਚਾਹੇ ਉਹ ਸੋਲਰ ਆ, ਚਾਹੇ ਉਹ ਵਿੰਡ એનર્ਜੀ ਆ, ਚਾਹੇ ਹੋਰ ਤਰੀਕੇ ਦੇ ਨਾਲ ਹਾਈਡਰੋ એનર્ਜੀ ਆ, ਪਰ ਅਜੇ ਉਹਨਾਂ ਉਤਪਾਦਨ ਹੋ ਨਹੀਂ ਰਿਹਾ। ਅੱਜ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ 7 ਸਾਲਾਂ ਬਾਅਦ ਕੋਈ ਨਵਾਂ ਰਿਐਕਟਰ ਤਿਆਰ ਹੋ ਕੇ ਬਿਜਲੀ ਦੇ ਉਤਪਾਦਨ ਲਈ ਜਿਹੜਾ ਆ ਅਮਰੀਕਾ ਦੇ ਇੱਕ ਹੋਰ ਸੂਬੇ 'ਚ ਚਾਲੂ ਹੋਇਆ ਆ। ਤੇ ਜੇ ਕੈਲੀਫੋਰਨੀਆ ਚਾਹੁੰਦਾ ਆ ਵੀ ਅਸੀਂ ਗ੍ਰੀਨ ਹਾਊਸ ਐਮਿਸ਼ਨਸ ਆ ਉਸ ਨੂੰ ਬੰਦ ਕਰਨਾ ਆ, ਘਟਾਉਣਾ ਆ ਜਾਂ ਖਤਮ ਕਰਨਾ ਆ, ਤਾਂ ਉਹਦੇ ਲਈ ਇੱਕ ਇਸ ਵਿਕਲਪ ਨੂੰ ਵੀ ਦੇਖਣਾ ਹੋਊਗਾ। ਪਰ ਹਾਲ ਦੀ ਘੜੀ ਫੋਸਿਲ ਫਿਊਲਸ ਦੇ ਵੱਲ ਹੀ, ਨੈਚੁਰਲ ਗੈਸ ਵੱਲ ਨੂੰ ਹੀ ਟੇਕ ਲਗਾਈ ਬੈਠੇ ਆ।